ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਟਿਆਲਾ ਜੇਲ੍ਹ ਵਿੱਚ ਬੰਦ ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕੀਤੀ। ਕਰੀਬ 2 ਘੰਟੇ ਤੱਕ ਹੋਈ ਇਸ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਰਾਜੋਆਣਾ ਨੇ ਰਹਿਮ ਦੀ ਪਟੀਸ਼ਨ ਵਾਪਸ ਨਾ ਲੈਣ ਤੇ ਭੁੱਖ ਹੜਤਾਲ ਕਰਨ ਦੀ ਗੱਲ ਆਖੀ ਸੀ, ਜਿਸ ਤੇ ਲੰਬੀ ਚਰਚਾ ਹੋਈ ਹੈ। ਧਾਮੀ ਨੇ ਦੱਸਿਆ ਕਿ ਰਾਜੋਆਣਾ ਵੱਲੋਂ ਕਈ ਸੁਝਾਅ ਵੀ ਦਿੱਤੇ ਗਏ ਹਨ। ਇਸ ਮੌਕੇ ਕਮਲਦੀਪ ਕੌਰ ਰਾਜੋਆਣਾ ਨੇ ਦੱਸਿਆ ਕਿ ਬਲਵੰਤ ਸਿੰਘ ਰਾਜੋਆਣਾ ਨੇ ਫੈਸਲਾ ਲਿਆ ਹੈ ਕਿ ਹੁਣ ਉਹ 5 ਦਸੰਬਰ ਤੋਂ ਬਾਅਦ ਭੁੱਖ ਹੜਤਾਲ ਉੱਤੇ ਬੈਠਣਗੇ। ਐਡਵੋਕੇਟ ਧਾਮੀ ਨੇ ਕਿਹਾ ਕਿ ਜਲਦ ਹੀ ਸ਼੍ਰੋਮਣੀ ਕਮੇਟੀ ਕਾਰਜਕਾਰਨੀ ਦੀ ਬੈਠਕ ਬੁਲਾ ਕੇ ਤੁਰੰਤ ਫੈਸਲਾ ਲਵੇਗੀ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਵੀ ਇਸ ਮਸਲੇ ਤੇ ਚਰਚਾ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਕਰੀਬ 12 ਸਾਲ ਤੋਂ ਪਟੀਸ਼ਨ ਬਾਰੇ ਕੇਂਦਰ ਸਰਕਾਰ ਵੱਲੋਂ ਕੋਈ ਫੈਸਲਾ ਨਾ ਲਿਆ ਜਾਣਾ ਮੰਦਭਾਗਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਨੇ 1 ਦਸੰਬਰ ਤੋਂ ਭੁੱਖ ਹੜਤਾਲ ਤੇ ਬੈਠਣ ਦਾ ਐਲਾਨ ਕੀਤਾ ਸੀ। ਇਸ ਉਪਰੰਤ ਗਿਆਨੀ ਰਘਬੀਰ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਪਿਛਲੇ 28 ਸਾਲਾਂ ਤੋਂ ਜੇਲ੍ਹ ਵਿੱਚ ਨਜ਼ਰਬੰਦ ਅਤੇ 17 ਸਾਲਾਂ ਤੋਂ ਮਹਿਜ਼ 8 ਫੁੱਟ ਦੀ ਫਾਂਸੀ ਦੀ ਚੱਕੀ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਸੰਬੰਧੀ ਪਟੀਸ਼ਨ ਤੇ ਜਲਦ ਫੈਸਲਾ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੁਰੰਤ ਕੇਂਦਰ ਸਰਕਾਰ ਕੋਲ ਪੈਰਵਾਈ ਕਰਨ ਸੰਬੰਧੀ ਲਿਖਤੀ ਆਦੇਸ਼ ਜਾਰੀ ਕੀਤਾ ਸੀ। ਭਾਈ ਰਾਜੋਆਣਾ ਸਾਹਿਬ ਨੇ ਕੋਰਟ ਦੇ ਵਿੱਚ ਕਨਫੈਸ਼ਨ ਕੀਤਾ ਸੀ ਕਿ ਮੈਂ ਜੋ ਕੀਤਾ ਦਰੁਸਤ ਕੀਤਾ, ਮੈਂ ਕਿਸੇ ਵਕੀਲ ਦੀ ਅਸਿਸਟੈਂਟ ਨਹੀਂ ਲੈਣੀ, ਮੈਨੂੰ ਕੋਈ ਗਿਲਾ ਨਹੀਂ। ਔਰ ਉਸ ਤੋਂ ਬਾਅਦ ਭਾਈ ਰਾਜੋਆਣਾ ਸਾਹਿਬ ਨੂੰ ਫਾਂਸੀ ਦੀ ਸਜ਼ਾ ਕੋਰਟ ਵੱਲੋਂ ਸੁਣਾਈ ਗਈ। ਉਹਨਾਂ ਨੇ ਕਿਉਂਕਿ ਕਨਫੈਸ਼ਨ ਕੀਤਾ ਸੀ, ਉਹਨਾਂ ਨੇ ਉਹਦੇ ਖਿਲਾਫ ਕੋਈ ਹਾਈ ਕੋਰਟ ਜਾਂ ਕਿਸੇ ਹੋਰ ਕੋਰਟ ਦੇ ਵਿੱਚ ਕੋਈ ਉਸ ਲੋਅਰ ਕੋਰਟ ਦੇ ਫੈਸਲੇ ਨੂੰ ਚੈਲੰਜ ਨਹੀਂ ਕੀਤਾ। ਅਲਟੀਮੇਟਲੀ 2012 ਦੇ ਵਿੱਚ ਉਹਨਾਂ ਨੂੰ ਐਗਜ਼ੀਕਿਊਟ ਕਰਨ ਦਾ ਜਿਹੜਾ ਹੁਕਮ ਆ ਗਿਆ। ਉਸ ਵੇਲੇ ਦੇ ਪੰਜਾਬ ਦੇ ਵਿੱਚ ਸਰਕਾਰ ਅਕਾਲੀ ਦਲ ਦੀ ਸੀ, ਸਾਰਿਆਂ ਨੇ ਯਤਨ ਕਰਕੇ ਉਹ ਐਗਜ਼ੀਕਿਊਸ਼ਨ ਜਿਹੜੀ ਉਹ ਰੁਕਾ ਲਈ। 2012 ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਇੱਕ ਮਾਰਸੀ ਪਟੀਸ਼ਨ ਪਾਈ ਗਈ ਸੀ, ਜਿਸ ਮਾਰਸੀ ਪਟੀਸ਼ਨ ਦੇ ਵਿੱਚ ਰਾਜੋਆਣਾ ਸਾਹਿਬ ਦੀ ਫਾਂਸੀ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਉਹ ਬੇਨਤੀ ਕੀਤੀ ਗਈ ਸੀ। ਔਰ ਉਹਦੇ ਮੈਂ ਕਈ ਵਾਰੀ ਸੋਚਦਾ ਵੀ ਹਾਂ ਵੀ ਸ਼ਾਇਦ ਸਾਡੇ ਲਈ ਕਾਨੂੰਨ ਹੀ ਵੱਖਰਾ, ਉਹ 'ਤੇ ਲਗਾਤਾਰ ਲੰਮਾ ਸਮਾਂ ਕੋਈ ਫੈਸਲਾ ਨਹੀਂ ਲਿਆ ਗਿਆ। ਭਾਈ ਰਾਜੋਆਣਾ ਸਾਹਿਬ ਵੱਲੋਂ ਇੱਕ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਟੀਸ਼ਨ ਮਾਰਸੀ ਪਟੀਸ਼ਨ ਪ੍ਰੈਜ਼ੀਡੈਂਟ ਆਫ ਇੰਡੀਆ ਕੋਲ ਪਈ ਆ, ਉਹਦਾ ਤੁਰੰਤ ਜਿਹੜਾ ਆ ਉਹ ਫੈਸਲਾ ਕੀਤਾ ਜਾਵੇ। ਉਹ ਅਲਟੀਮੇਟਲੀ 2 ਸਾਲ ਤੋਂ ਬਾਅਦ ਸੁਪਰੀਮ ਕੋਰਟ ਆਫ ਇੰਡੀਆ ਨੇ ਫੈਸਲਾ ਕੀਤਾ ਕਿ ਸੈਂਟਰ ਗਵਰਨਮੈਂਟ ਇਹ 'ਤੇ ਜੋ ਫੈਸਲਾ ਲੈਣਾ ਫੈਸਲਾ ਲੈ ਲਵੇ। 12 ਸਾਲ ਨਹੀਂ 17 ਸਾਲ ਤੋਂ ਲਗਾਤਾਰ ਭਾਈ ਬਲਵੰਤ ਸਿੰਘ ਰਾਜੋਆਣਾ 8x8 ਦੀ ਚੱਕੀ ਦੇ ਵਿੱਚ ਬੰਦ ਆ। ਹੁਣ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਚਿੱਠੀਆਂ ਲਿਖੀਆਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕਰੋ ਕਿ ਮੇਰੀ ਪਟੀਸ਼ਨ ਜਿਹੜੀ ਮਾਰਸੀ ਪਟੀਸ਼ਨ ਉਹ ਵਾਪਸ ਲਈ ਜਾਵੇ। ਤਿਲ ਤਿਲ ਕਰਕੇ ਮਰਨ ਨਾਲੋਂ ਸ਼ਹਾਦਤ ਪਾਉਣੀ 100 ਦਰਜੇ ਚੰਗੀ ਆ। ਇਹ ਵਿਦਵਤਾ ਸੀ ਉਹਨਾਂ ਦੀ ਚਿੱਠੀਆਂ ਰਾਹੀਂ। ਫਿਰ ਉੱਥੋਂ ਚਿੱਠੀਆਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਰ ਯਤਨ ਕੀਤਾ ਕਿ ਡੀਜੀਪੀ ਨੂੰ ਬੇਨਤੀ ਕਰਕੇ ਭਾਈ ਰਾਜੋਆਣਾ ਸਾਹਿਬ ਨਾਲ ਅੱਜ ਮੁਲਾਕਾਤ ਹੋਈ। ਔਰ ਭਾਈ ਰਾਜੋਆਣਾ ਸਾਹਿਬ ਨੇ ਇੱਕ ਚਿੱਠੀ ਹੋਰ ਵੀ ਦਿੱਤੀ ਆ। ਤੇ ਮੈਂ ਸਮਝਦਾ ਇਹ ਮੁਲਕ ਦਾ ਕਿਹੋ ਜਿਹਾ ਕਾਨੂੰਨ ਆ ਕਿ 12 ਸਾਲ ਪਟੀਸ਼ਨ ਪਈ ਨੂੰ ਹੋ ਗਏ, ਕੋਈ ਡਿਸਪੋਜ਼ ਆਫ ਨਹੀਂ ਹੋ ਰਹੀ। ਔਰ ਅੱਜ ਹੱਕ ਥੱਕ ਕੇ ਉਹਨਾਂ ਨੇ ਹੁਣ ਉਹ ਕਹਿੰਦੇ ਵੀ ਮੈਂ ਬਹੁਤ ਲੰਬਾ ਅਰਸਾ ਇੱਥੇ ਐਵੇਂ ਨਹੀਂ ਮਰਨਾ, ਇਹਦੇ ਨਾਲੋਂ ਬਿਹਤਰ ਆ ਕਿ ਮੈਨੂੰ ਫਿਰ ਫਾਂਸੀ ਤੇ ਲਟਕਾ ਦਿੱਤਾ ਜਾਵੇ। ਸੋ ਅਸੀਂ ਅੱਜ ਉਹਨਾਂ ਨਾਲ 2 ਘੰਟੇ ਲਗਾਤਾਰ ਮੀਟਿੰਗ ਕਰਕੇ ਆਏ ਹਾਂ। ਕੁਛ ਉਹਨਾਂ ਨੇ ਸਾਨੂੰ ਸੁਝਾਅ ਦਿੱਤੇ ਆ, ਉਹਨਾਂ ਦੇ ਸਬੰਧ ਵਿੱਚ ਹੁਣ ਬੈਠ ਕੇ ਸਾਰੀ ਪੜਚੋਲ ਕਰਾਂਗੇ। ਪਰ ਮੈਂ ਦੇਸ਼ ਦੇ ਹਾਕਮਰਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿਲੇ ਹੀਲੇ ਬੀਲੇ ਖਤਮ ਹੁੰਦੇ ਫਿਰ ਬੰਦਾ ਹੋਰ ਕਿੱਥੇ ਫਰਿਆਦ ਕਰੂਗਾ। ਫਿਰ ਫਰਿਆਦ ਤਾਂ ਗੁਰੂ ਦਰ ਤੇ ਰਹਿ ਜਾਂਦੀ ਆ। ਤੇ ਇਹੋ ਜਿਹੇ ਜਿਹੜੇ ਗੁਰੂ ਦਰ ਦੇ ਸੇਵੀ ਜਿਹੜੇ 8x8 ਦੀ ਚੱਕੀ 'ਚ 17 ਸਾਲ ਦੇ ਰਹਿ ਰਹੇ ਆ, ਸੋਲਿਟਰੀ ਕਨਫਾਈਨਮੈਂਟ ਦੇ ਵਿੱਚ ਬੰਦਾ ਲੰਬਾ ਅਰਸਾ ਨਹੀਂ ਰਹਿੰਦਾ। ਪਰ ਮੈਂ ਕਹਿ ਸਕਦਾ ਉਹਨਾਂ ਦਾ ਹੱਟ, ਉਹਨਾਂ ਦਾ ਤਪ, ਉਹਨਾਂ ਦੀ ਗੁਰੂ ਪ੍ਰਤੀ ਵਫਾਦਾਰੀ
ਇਸ ਹੱਦ ਤੱਕ ਆ ਵੀ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਬੈਠੇ ਆ। ਔਰ ਅੱਜ ਉਹਨੇ ਫਿਰ ਇਹ ਗੱਲ ਕਹੀ ਆ ਕਿ ਮੇਰੀ ਪਟੀਸ਼ਨ ਵਾਪਸ ਲਓ ਤੇ ਮੈਂ ਚਾਹੁੰਦਾ ਪਈ ਇੱਥੇ ਲੰਬਾ ਅਰਸਾ ਰਹਿਣ ਨਾਲੋਂ ਇੱਕ ਵਾਰੀ ਮੇਰਾ ਇੱਕ ਪਾਸੇ ਫੈਸਲਾ ਹੋ ਜਾਏ। ਸੋ ਉਹਨਾਂ ਨੇ ਇਸ ਸੰਬੰਧ ਦੇ ਵਿੱਚ ਅਕਾਲ ਤਖਤ ਸਾਹਿਬ ਨੂੰ ਜਿਹੜੀਆਂ ਚਿੱਠੀਆਂ ਲਿਖੀਆਂ ਸੀ ਉਹ ਅਸੀਂ ਆਟ ਕੇ ਅੱਜ ਬੈਠ ਕੇ ਮਹਿਤਾ ਸਾਹਿਬ ਤੇ ਸਿਆਲਕਾ ਸਾਹਿਬ ਅਸੀਂ ਬੈਠ ਕੇ ਉਹਨਾਂ ਨਾਲ 2 ਘੰਟਾ ਮੁਲਾਕਾਤ ਕੀਤੀ ਆ। ਹੁਣ ਗਾਂਹ ਬੈਠ ਕੇ ਫਿਰ ਅਸੀਂ ਜਾ ਕੇ ਉੱਥੇ ਫੈਸਲਾ ਕਰਾਂਗੇ। ਐਗਜ਼ੈਕਟਿਵ ਦੀ ਮੀਟਿੰਗ ਸੱਦਾਂਗੇ ਤੁਰੰਤ, ਅਜੇ ਮੈਂ ਹੁਣ ਹਦਾਇਤ ਕਰ ਦੇਣੀ ਆ ਤੇ ਫਿਰ ਬੈਠ ਕੇ ਜਿਹੜਾ ਆ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਕੋਰ ਕਮੇਟੀ ਦੀ ਮੀਟਿੰਗ ਆ, ਉੱਥੇ ਵੀ ਬੈਠ ਕੇ ਸਾਰਾ ਵਿਚਾਰ ਕਰਾਂਗੇ।